ਫੈਡ ਦੇ ਚੇਅਰਮੈਨ ਜਰੋਮੀ ਪਾਵਲ ਨੇ ਇਹ ਕਿਹਾ ਵੀ ਹੁਣ ਇਸ ਵਾਰੀ ਅੱਧਾ ਪੁਆਇੰਟ 0.50% ਇੰਟਰਸਟ ਰੇਟ ਇਨਕਰੀਜ਼ ਹੋਣ ਜਾ ਰਿਹਾ ਹੈਗਾ ਆ। ਸੋ ਨਾਲ ਹੀ ਉਹਨਾਂ ਨੇ ਇੰਡੀਕੇਸ਼ਨ ਦਿੱਤੀ 23 ਦੇ ਵਿੱਚ ਵੀ ਇਹ ਇਨਕਰੀਜ਼ ਹੋ ਸਕਦਾ ਆ, ਤੇ ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਵੀ ਅਸੀਂ ਰਿਸੈਸ਼ਨ ਤੋਂ ਬਚ ਸਕਦੇ ਹੈਗੇ ਆ। ਜੀ ਬਿਲਕੁਲ, 2007 ਤੋਂ ਬਾਅਦ ਹੁਣ ਪਹਿਲੀ ਵਾਰੀ ਇੰਟਰਸਟ ਰੇਟ ਸਭ ਤੋਂ ਆਪਣੇ ਉਤਲੇ ਪੱਧਰ ਦੇ ਉੱਤੇ ਦੇਖੇ ਗਏ ਹੈਗੇ ਆ। ਸੋ ਫੈਡ ਦੇ ਜਿਹੜੇ ਫੰਡਸ ਦਾ ਰੇਟ ਆ ਉਹ 4.25 ਤੋਂ 4.5% ਦੇ ਉੱਤੇ ਕਰ ਦਿੱਤਾ ਗਿਆ ਆ। ਤੇ ਇਸ ਸਾਲ ਦਾ ਜਿਹੜਾ ਇਹ ਲਾਸਟ ਜਿਹੜੀ ਹਾਈਕ ਆ ਉਹ ਆਪਾਂ ਦੇਖਦੇ ਹਾਂ 7ਵੀਂ ਵਾਰੀ ਇਸ ਸਾਲ ਦੇ ਵਿੱਚ ਇੰਟਰਸਟ ਰੇਟਸ ਆ ਉਸ ਦੀਆਂ ਦਰਾਂ ਨੂੰ ਵਧਾਇਆ ਗਿਆ ਹੈਗਾ ਆ। ਤੇ ਪਰ ਨਾਲ ਦੇ ਨਾਲ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ 2023 ਦੇ ਵਿੱਚ ਵੀ ਅਜੇ ਇੰਟਰਸਟ ਰੇਟ ਵਧਾਉਣ ਦੀ ਪ੍ਰਕਿਰਿਆ ਆ ਉਸ ਨੂੰ ਰੋਕਣਗੇ ਨਹੀਂ। ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਇਹ ਲਗਾਤਾਰ ਚੱਲ ਰਹੀਆਂ ਆ। ਤੇ ਹੁਣ ਤੱਕ ਇਹ ਸੋਚਿਆ ਜਾ ਰਿਹਾ ਜਿੱਦਾਂ ਆਪਾਂ ਦੱਸ ਰਹੇ ਹਾਂ 4.25 ਤੋਂ 4.5 ਆ, ਮੇ ਵੀ 5% ਤੱਕ ਜਿਹੜਾ ਬੈਂਚਮਾਰਕ ਇੰਟਰਸਟ ਰੇਟ ਆ ਜਿਹੜਾ ਸੈਂਟਰਲ ਬੈਂਕ ਦੂਜੇ ਬੈਂਕਾਂ ਨੂੰ ਲੋਨ ਦਿੰਦਾ ਆ ਉੱਥੇ ਤੱਕ ਇਸ ਨੂੰ ਕੀਤਾ ਜਾ ਸਕਦਾ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਫੈਡਰਲ ਸਰਕਾਰ ਦੇ ਦੁਆਰਾ ਐਰੀਜ਼ੋਨਾ ਦੇ ਉਲਟ ਜਿਹੜਾ ਇੱਕ ਲਾਸੂਟ ਦਰਜ ਕੀਤਾ ਗਿਆ ਆ। ਜਿਹੜੀ ਬਾਰਡਰ ਵਾਲ ਕੱਲ ਚਰਚਾ ਦਾ ਵਿਸ਼ਾ ਜਿਹੜੀ ਬਣੀ ਸੀ, ਉੱਥੋਂ ਦੇ ਗਵਰਨਰ ਜਾ ਰਹੇ ਜਿਹੜੇ ਗਵਰਨਰ ਡਗ ਡੂਸੀ ਆ ਉਹਨਾਂ ਨੇ ਜਿਹੜੇ ਸ਼ਿਪਿੰਗ ਕੰਟੇਨਰਸ ਦੀ ਜਿਹੜੀ ਕੰਧ ਆ ਉਸ ਨੂੰ ਉੱਥੇ ਉਸਾਰਿਆ ਸੀਗਾ। ਇੱਕ ਦੇ ਉੱਤੇ ਇੱਕ ਕੰਟੇਨਰ ਦੋ ਜਿਹੜੀ ਉਹ ਸਟੈਕ ਕਰਕੇ ਇਹ ਉਹਨਾਂ ਨੇ ਕੰਧ ਜਿਹੜੀ ਉਹ ਬਣਾ ਦਿੱਤੀ ਹੈਗੀ ਆ। ਸੋ ਜਿਹੜੀ ਯੂਐਸ ਸਰਕਾਰ ਕਹਿੰਦੀ ਆ ਵੀ ਇਹ ਜਿਹੜੇ ਗਵਰਨਰ ਦੇ ਦੁਆਰਾ ਕੰਟੇਨਰਸ ਦੀ ਜਿਹੜੀ ਬੈਰੀਅਰ ਬਣਾਇਆ ਗਿਆ ਆ ਇਹ ਇਲੀਗਲ ਹੈਗੀ ਆ ਫੈਡਰਲ ਲੈਂਡ ਦੇ ਉੱਤੇ। 2 ਹਫ਼ਤਿਆਂ ਦਾ ਜਿਹੜਾ ਸਟੈਂਡ ਆਫ ਆ ਉਹ ਚੱਲ ਰਿਹਾ ਹੈ। ਉੱਥੇ ਦੇ ਪ੍ਰੋਟੈਸਟਰਸ ਤੇ ਕੰਸਟਰਕਸ਼ਨ ਕਰੂਜ਼ ਆ ਉਸ ਦੇ ਦਰਮਿਆਨ ਵੀ ਜਿਹੜੇ ਸ਼ਿਪਿੰਗ ਕੰਟੇਨਰਸ ਦੀ ਉੱਥੇ ਕੰਧ ਬਣਾ ਰਹੇ ਆ। ਤੇ ਉਧਰ ਡਿਪਾਰਟਮੈਂਟ ਆਫ ਜਸਟਿਸ ਨੇ ਅੱਜ ਲਾਸੂਟ ਐਰੀਜ਼ੋਨਾ ਦੇ ਉਲਟ ਇਹ ਦਰਜ ਕਰ ਦਿੱਤਾ ਹੈ ਵੀ ਫੈਡਰਲ ਲੈਂਡ ਦੇ ਉੱਤੇ ਟ੍ਰੈਸਪਾਸਿੰਗ ਕੀਤੀ ਜਾ ਰਹੀ ਹੈਗੀ ਆ। ਸੋ ਇਹ ਮੁੱਦਾ ਸਟ੍ਰੇਟ ਅਪ ਪੋਲੀਟੀਕਲ ਅਫੀਲੀਏਸ਼ਨ ਦੇ ਨਾਲ ਜਿਹੜਾ ਉਹ ਦੇਖ ਸਕਦੇ ਆ। ਡਿਪਾਰਟਮੈਂਟ ਆਫ ਜਸਟਿਸ ਫੈਡਰਲ ਸਰਕਾਰ ਇਸ ਟਾਈਮ ਡੈਮੋਕ੍ਰੇਟ ਆ ਤੇ ਜਿਹੜੇ ਡਗ ਡੂਸੀ ਐਰੀਜ਼ੋਨਾ ਦੇ ਆ ਉਹ ਰਿਪਬਲਿਕਨ ਪਾਰਟੀ ਵੱਲੋਂ ਜਿਹੜੇ ਉਹ ਹਨ। ਸੋ ਆਪਸ ਦੇ ਵਿੱਚ ਇਸ ਟਾਈਮ ਸਿੰਘ ਜਿਹੜੇ ਉਹ ਪੂਰੀ ਤਰ੍ਹਾਂ ਫਸ ਰਹੇ ਆ। ਕਈ ਮਹੀਨਿਆਂ ਦੀ ਜਿਹੜੀ ਟੈਨਸ਼ਨ ਆ ਇਹ ਬਿਲਡਅਪ ਜਿਹੜੀ ਆ ਇਸ ਪਾਸੇ ਵੱਲ ਨੂੰ ਹੋ ਰਹੀ ਸੀ। ਅਗਸਤ ਮਹੀਨੇ ਦੇ ਵਿੱਚ ਗਵਰਨਰ ਡਿਊਸੀ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀਗਾ ਐਰੀਜ਼ੋਨਾ ਦੀ ਡਿਪਾਰਟਮੈਂਟ ਆਫ ਐਨਰਜੀ ਤੇ ਮਿਲਟਰੀ ਅਫੇਅਰਸ ਨੂੰ ਵੀ ਜਿਹੜੇ ਐਗਜ਼ਿਸਟਿੰਗ ਬਾਰਡਰ ਉਹਦੇ ਵਿੱਚ ਜਿਹੜੇ ਵੀ ਗੈਪਸ ਹੈਗੇ ਆ ਉਸ ਨੂੰ ਸ਼ਿਪਿੰਗ ਕੰਟੇਨਰਸ ਦੇ ਨਾਲ ਭਰ ਕੇ ਸੀਲ ਕੀਤਾ ਜਾਵੇ।